ਬਿਜਲੀ ਦੇ ਬਿੱਲਾਂ ਦੇ 27 ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਰਿਲੀਫ ਦਾ ਐਲਾਨ ਕੀਤਾ ਗਿਆ ਹੈ। ਦੱਸ ਪਈ ਹੈ ਕਿ 500 ਯੂਨਿਟ ਤੋਂ ਘੱਟ ਵਰਤਣ ਵਾਲੇ ਲੋਕਾਂ ਨੂੰ 1 ਯੂਨਿਟ ਪਿੱਛੇ 14 ਰੁਪਏ ਸਰਕਾਰ ਦੇਗੀ। ਇੰਝ ਹੀ ਉਹ ਤਬਕਾ ਫਾਇਦਾ ਚੁੱਕੇਗਾ ਜਿਹੜਾ ਘੱਟ ਬੱਤੀ ਵਰਤਦਾ ਹੈ ਤੇ ਉਹਦੇ ਵਸਾਇਲ ਵੀ ਮਹਿਦੂਦ ਨੇ। ਵੇਖਿਆ ਜਾਵੇ ਤਾਂ ਸਰਕਾਰ ਦਾ ਇਹ ਫੈਸਲਾ ਲੋਕਾਈ ਨੂੰ ਫੌਰੀ ਤੇ ਵੱਡਾ ਰਿਲੀਫ ਤੇ ਜ਼ਰੂਰ ਦੇਗਾ, ਪਰ ਜਿਹੜੇ ਵਿਚਾਰੇ 500 ਤੋਂ ਵੱਧ ਇੱਕ ਅੱਧਾ ਯੂਨਿਟ ਵੀ ਵਰਤ ਬੈਠੇ ਉਹਨਾਂ ਲਈ ਇਹ ਰਿਲੀਫ ਨਹੀਂ ਹੋਵੇਗਾ। ਸਰਕਾਰਾਂ ਨੂੰ ਚਾਹੀਦਾ ਹੈ ਕਿ ਰਿਲੀਫ ਦੇਣ ਲੱਗਿਆਂ ਪਿਛਲੇ ਵਰਤੇ ਯੂਨਿਟ ਦਾ ਵੀ ਹਿਸਾਬ ਰੱਖਿਆ ਜਾਵੇ। ਕਿਤੇ ਇਹ ਨਾ ਹੋਵੇ ਕਿ ਗਲਤ ਰੀਡਿੰਗ ਜਾਂ ਚੰਦ ਯੂਨਿਟਾਂ ਭਾਰੋਂ ਕੋਈ ਮੁਸਤਹਿਕ ਬੰਦਾ ਇਸ ਰਿਲੀਫ ਤੋਂ ਰਹਿ ਜਾਵੇ। ਇਹਦੇ ਨਾਲ ਇਹ ਵੀ ਵੇਖਿਆ ਜਾਵੇ ਕਿ ਕੀ ਇਹ ਮੁਸਤਕਿਲ ਹੱਲ ਹੈ, ਕੀ ਇਹ ਫੈਸਲੇ ਨਾਲ ਜਿਹੜਾ ਭਾਰ ਸਰਕਾਰੀ ਖਜ਼ਾਨੇ ਉੱਤੇ ਪਵੇਗਾ ਉਹਦਾ ਹੱਲ ਕੀ ਸੋਚਿਆ ਗਿਆ ਹੈ। ਮਾਹਿਰੀਨ ਦਾ ਆਖਣਾ ਹੈ ਕਿ ਜਿਹੜਾ ਅਰਬਾਂ ਰੁਪਈਆ ਇੰਜ ਸਬਸਿਡੀ ਦੀ ਨਜ਼ਰ ਕਰਨਾ ਹੈ ਉਹ ਸੋਲਰ ਪੈਨਲ ਉੱਤੇ ਸਬਸਿਡੀ ਵਿੱਚ ਵਾਧਾ ਕਰ ਦਿੱਤਾ ਜਾਂਦਾ ਤੇ ਹਰ ਕਿਸੇ ਨੂੰ ਇਸ ਪ੍ਰੋਗਰਾਮ ਦਾ ਹਿੱਸਾ ਬਣਾ ਦਿੱਤਾ ਜਾਂਦਾ ਤੇ ਸ਼ਾਇਦ ਲੋਕਾਈ ਦਾ ਫਾਇਦਾ ਵੱਧ ਹੁੰਦਾ। ਬਹਰਹਾਲ ਫਿਰ ਵੀ ਸਰਕਾਰਾਂ ਵੱਲੋਂ ਇਸ ਰਿਲੀਫ ਦਾ ਐਲਾਨ ਸਰਾਹਣਯੋਗ ਹੈ। ਲੋਕਾਈ ਦੇ ਦੁੱਖਾਂ ਦਾ ਮਦਾਵਾ ਜਿਵੇਂ ਵੀ ਕੀਤਾ ਜਾਵੇ ਚੰਗੀ ਗੱਲ ਹੈ। ਮਰੀਮ ਨਵਾਜ਼ ਹੋਰਾਂ ਨੂੰ ਹੁਣ ਚਾਹੀਦਾ ਹੈ ਕਿ ਮਹਿੰਗਾਈ ਕਾਬੂ ਕਰਨ ਵਾਲੇ ਇਦਾਰਿਆਂ ਨੂੰ ਵੀ ਫੰਕਸ਼ਨਲ ਕਰਨ। ਤਾਜ਼ੇ ਸਬਜ਼ੀ ਤੋਂ ਲੈ ਕੇ ਕੁੱਕੜ ਤਿੱਕਰ ਤੇ ਚਾਹ ਦੀ ਪੱਤੀ ਤੋਂ ਲੈ ਕੇ ਸਾਬਣ ਦੀ ਟਿੱਕੀ ਤਿੱਕਰ ਜਿਹੜਾ ਮਨ ਮਰਜ਼ੀ ਦਾ ਮੁੱਲ ਲਿਆ ਜਾ ਰਿਹਾ ਹੈ ਇਹਦਾ ਵੀ ਕੋਈ ਹੱਲ ਨਿਕਲੇ ਤੇ ਲੋਕਾਈ ਦੀ ਜਾਨ ਸੌਖੀ ਹੋਵੇ।